व्यूअर्स वेलकम बैक टू प्रोग्राम। सो गलबात करन जा रहे हैं कि 9 नवंबर 2019 ਨੂੰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਖੁੱਲਣਾ ਸਿੱਖ ਕੌਮ ਲਈ ਬਹੁਤ ਵੱਡੀ ਪ੍ਰਾਪਤੀ ਸੀ ਜਾਂ ਕਹ ਲੋ ਖੁਸ਼ੀ ਸੀ ਔਰ ਮਾਣ ਵਾਲੀ ਗੱਲ ਸੀ। ਸੋ ਇਹਨਾਂ ਵਰਿਆਂ ਵਿੱਚ ਵਿਦੇਸ਼ੀ ਸਿੱਖ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਕਰਤਾਰਪੁਰ ਸਾਹਿਬ ਸਮੇਤ ਪਾਕਿਸਤਾਨ ਦੇ ਜਿਹੜੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਲਈ ਜਿਹੜੀਆਂ ਵਿਦੇਸ਼ੀ ਸੰਗਤਾਂ ਨੇ ਉਹ ਵੀ ਜਾਂਦੀਆਂ ਸਨ। ਸੋ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਰੂਹਾਨੀ ਸ਼ੋਅ ਵਾਲੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਰੂਹਾਨੀ ਦੇ ਕੇਂਦਰ ਦੀ ਥਾਂ ਇੱਕ ਟੂਰਿਸਟ ਸਪੋਟ ਵਜੋਂ ਜ਼ਿਆਦਾ ਜਿਹੜਾ ਉਹ ਵਿਕਸਿਤ ਕੀਤਾ ਜਾ ਰਿਹਾ ਹੈ, ਜਿਹੜੀ ਇਹ ਗੱਲ ਠੀਕ ਨਹੀਂ ਹੈ। ਔਰ ਕਰਤਾਰਪੁਰ ਸਾਹਿਬ ਸਿੱਖ ਕੌਮ ਲਈ ਇਵੇਂ ਹੀ ਹੈ ਜਿਵੇਂ ਇਸਲਾਮਿਕ ਜਗਤ ਲਈ ਮੱਕਾ ਮਦੀਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਆਪਣੇ ਜਿਹੜੇ ਵੀਰ ਭੈਣਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਂਦੇ ਨੇ, ਜਦੋਂ ਵੀ ਹੁੰਦਾ ਅਸੀਂ ਤਾਂ ਉਸ ਦੀਦਾਰ ਤੋਂ ਵਿਰਵੇ ਹਾਂ ਜੀ। ਤੇ ਮੇਰਾ ਸਵਾਲ ਹੁੰਦਾ ਹੈ ਵੀ ਕਿਵੇਂ, ਜਦੋਂ ਤੁਸੀਂ ਪਹਿਲਾਂ ਜਾਂਦੇ ਸੀ ਗਏ ਔਰ ਕਿੰਨੇ ਸਾਲ ਬਾਅਦ ਗਏ, ਹੁਣ ਕਿਵੇਂ ਮਹਿਸੂਸ ਕਰਦੇ ਹੋ? ਤੇ ਉਹ ਜੱਕਦੇ ਇਹ ਕਹਿਣਗੇ ਕਿ ਜੀ ਗੁਰੂ ਕੀ ਨਗਰੀ ਹੈ, ਉੱਥੇ ਪੈਰ ਧਰਦਿਆਂ ਹੀ ਇੱਕ ਜਿਹੜੀ ਹੈ ਉਹ ਅਜੀਬ ਫੀਲਿੰਗ ਹੁੰਦੀ ਹੈ। ਪਰ ਨਾਲ ਹੀ ਉਹ ਫਿਰ ਕਹਿਣਗੇ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹੋ, ਚਲੋ ਇਹ ਵੀ ਨਹੀਂ ਹੈ ਵੀ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਜਾਂ ਦੂਜਾ, ਪਰ ਆਲੇ ਦੁਆਲੇ ਜਿਹੜੀ ਸਾਰੀ ਕਰਾਊਡ ਜਾਂ ਦੂਜੀ ਹੁੰਦੀ ਹੈ ਉਹਨਾਂ 'ਚ ਤੁਹਾਨੂੰ ਕੋਈ ਰੂਹਾਨੀਅਤ ਵਾਲਾ ਮਾਹੌਲ ਉੱਥੇ ਨਹੀਂ ਰਹਿੰਦਾ। ਉਹ ਸਾਰੇ ਇਵੇਂ ਹੀ ਹੁੰਦਾ ਕਿ ਜਿਵੇਂ ਤੁਸੀਂ ਤਾਜ ਮਹਿਲ ਦੇਖਣ ਗਏ ਹੋ ਜਾਂ ਦੂਜਾ ਦੇਖਣ ਗਏ ਹੋ ਕਿ ਇੱਕ ਟੂਰਿਸਟ ਸਪੌਟ ਬਣਾ ਦਿੱਤਾ ਗਿਆ। ਉਹਨਾਂ ਕਿਹਾ ਜਦੋਂ ਅਸੀਂ ਅੰਦਰ ਦਾਖਲ ਹੁੰਦੇ ਹਾਂ ਉਹ ਤਾਂ ਰੂਹਾਨੀਅਤ ਦੀ ਜੋ ਫੀਲਿੰਗ ਹੈ ਸੋ ਹੈ ਹੀ ਹੈ, ਪਰ ਜਿਵੇਂ ਅੱਗੇ ਮਹਿਸੂਸ ਹੁੰਦਾ ਸੀ ਕਿ ਵੀ ਦਰਬਾਰ ਸਾਹਿਬ ਉਹੀ ਆਉਂਦੇ ਸੀ ਜਿਹੜੇ ਰੂਹਾਨੀਅਤ ਦੇ ਤਲਬਗਾਰ ਔਰ ਗੁਰਸਿੱਖ ਸੀ ਓਬਵੀਅਸਲੀ, ਜਾਂ ਦੂਸਰੇ ਧਰਮਾਂ ਵਾਲੇ ਵੀ। ਪਰ ਹੁਣ ਉਹਨਾਂ ਨੇ ਕਿਹਾ ਵੀ ਰਸ਼ ਹੁੰਦਾ ਵੀ ਇੱਧਰ ਆ ਗਏ, ਫਿਰ ਉਹਨਾਂ ਨੇ ਬਾਰਡਰ 'ਤੇ ਜਾਣਾ ਹੈ ਜਿੱਥੇ ਝੰਡੇ ਲੱਥਦੇ ਨੇ ਤੇ ਬੂਟ ਨਾਲ ਬੂਟ ਖੜਕਾਉਂਦੇ ਨੇ। ਔਰ ਦੂਸਰਾ ਹੁਣ ਜਿਹੜੇ ਫਿਰ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਜਾਂ ਉਸ ਤੋਂ ਬਾਅਦ ਜਾਣਾ ਹੋਇਆ, ਉਹਨਾਂ ਨੂੰ ਜਿਵੇਂ ਵੀ ਜਦੋਂ ਮੈਂ ਪੁੱਛਿਆ ਕਿ ਵੀ ਕਿਵੇਂ ਮਹਿਸੂਸ ਹੁੰਦਾ, ਉਹ ਕਹਿੰਦੇ ਜੀ ਸੱਚਮੁੱਚ ਜਦੋਂ ਕਰਤਾਰਪੁਰ ਦੀ ਧਰਤੀ 'ਤੇ ਤੁਸੀਂ ਉਹ ਫੀਲਿੰਗ ਲੈਂਦੇ ਹੋ ਕਿ ਇਸ ਮਿੱਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣਾ ਪਸੀਨਾ ਖੂਨ ਪਸੀਨਾ ਇੱਕ ਕੀਤਾ, 18 ਸਾਲ ਖੇਤੀ ਕੀਤੀ ਹੈ, ਵੀ ਉਸ ਥਾਂ ਦੇ ਉੱਤੇ ਜਾ ਕੇ ਉਸ ਫਜ਼ਾ ਦੇ ਵਿੱਚ ਤੁਸੀਂ ਉਸ ਰੂਹਾਨੀਅਤ ਨੂੰ ਮਹਿਸੂਸ ਕਰ ਸਕਦੇ। ਹੁਣ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ, ਜਿਸ ਹਵਾਲੇ ਦੇ ਨਾਲ ਅਸੀਂ ਦੇਖ ਰਹੇ ਹਾਂ ਵੀ ਤੇਜ਼ੀ ਨਾਲ ਉਹਨਾਂ ਨੂੰ ਵੀ ਪਾਕਿਸਤਾਨ ਹਕੂਮਤ ਆਪਣੇ ਵੱਲੋਂ ਤਾਂ ਉਹ ਸ਼ਾਇਦ ਫੇਵਰ ਕਰ ਰਹੇ ਨੇ ਕਿ ਜੀ ਦੇਖੋ ਹੁਣ ਇੰਨੇ ਆਉਂਦੇ ਨੇ, ਸਹੂਲਤ ਹੋਏ, ਦੂਜਾ ਹੋਏ। ਹੁਣ ਜੇ ਅਸੀਂ ਮੱਕਾ ਜਾਂ ਮਦੀਨਾ ਦਾ ਜ਼ਿਕਰ ਕਰਦੇ ਹਾਂ, ਜਿਹੜਾ ਸਾਡੇ ਲਈ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਹੈ, ਹੁਣ ਮੱਕੇ ਜਾਣ ਵਾਲੇ ਜਾਂ ਮਦੀਨੇ ਜਾਣ ਵਾਲੇ ਕੋਈ ਉੱਥੇ ਹੋਟਲਾਂ ਦੇ ਵਿੱਚ ਠਹਿਰਨ ਦਾ ਸੁੱਖ ਤੇ ਨਹੀਂ ਲੱਭਦੇ ਹੁੰਦੇ। ਉਹ ਤਾਂ ਉਸ ਧਰਤੀ ਨੂੰ, ਜਿਸ ਨੂੰ ਨਬੀ ਨੇ ਜਿਸ ਦੀ ਚਰਨ ਛੋਹ ਉਸ ਥਾਂ ਨੂੰ ਹੈ। ਹੁਣ ਸਾਡੇ ਲਈ ਜੇ ਤੁਸੀਂ ਇਹ ਕਹੋ ਕਿ ਜੀ ਅਸੀਂ ਤਾਂ ਉਹ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਤੋਂ ਇੰਨੀ ਵਿੱਥ ਦੇ ਉੱਤੇ ਇੰਨੇ ਮੰਜ਼ਲਾ ਹੋਟਲ, ਉਹ ਸਾਈਟ ਇੰਜੋਏ ਕਰਨ, ਉਹ ਦੂਜਾ ਦੇਖਣ, ਕਰਤਾਰਪੁਰ ਸਾਹਿਬ ਦੀ ਧਰਤੀ ਜਾਂ ਇਹ ਜਿਹੜੀ ਹੈ ਇਹ ਕੋਈ ਟੂਰਿਸਟ ਰਿਜ਼ੋਰਟ ਨਹੀਂ ਹੈ, ਔਰ ਨਾ ਹੀ ਇਹਨੂੰ ਇਸ ਕਿਸਮ ਦਾ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਖਬਰ ਜਿਹੜੀ ਪ੍ਰੋਮੀਨੈਂਟਲੀ ਬੇਸ਼ੱਕ ਇਹ 18 ਦਸੰਬਰ ਦੀ ਹੈ, ਪਾਕਿਸਤਾਨ ਦੇ ਹਵਾਲੇ ਨਾਲ, ਪੰਜਾਬ ਗਵਰਨਮੈਂਟ ਟੂ ਐਸਟੈਬਲਿਸ਼ ਦਰਸ਼ਨ ਰਿਜ਼ੋਰਟ ਐਟ ਕਰਤਾਰਪੁਰ, ਔਰ ਫਿਰ ਕਿ 2019 ਦੇ ਵਿੱਚ ਇਹ ਖੁੱਲ੍ਹਿਆ ਔਰ ਹੁਣ ਦਰਸ਼ਨਾਂ ਲਈ ਲੋਕ ਆਉਂਦੇ ਨੇ। ਔਰ ਇਹ construction of a 5-story darshan resort will start next month with an estimated cost of rupees 300 million ਪਾਕਿਸਤਾਨੀ ਕਰੰਸੀ। ਪੰਜਾਬ ਦਾ ਜਿਹੜੇ ਸੈਕਟਰੀ ਟੂਰਿਜ਼ਮ ਨੇ ਰਾਜਾ ਜਹਾਂਗੀਰ ਅਨਵਰ, ਉਹ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਕਿ ਇਹਦੀ ਗਰਾਊਂਡ ਬ੍ਰੇਕਿੰਗ ਹੋਏਗੀ। ਅਬਾਊਟ ਦਾ ਪ੍ਰੋਜੈਕਟ ਇਟ ਸੈਡ ਇਟ ਵੁੱਡ ਬੀ ਬਿਲਟ ਜਸਟ 500 meters away from ਗੁਰਦੁਆਰਾ ਦਰਬਾਰ ਸਾਹਿਬ। ਦਾ ਗਰਾਊਂਡ ਬ੍ਰੇਕਿੰਗ ਆਫ ਪ੍ਰੋਜੈਕਟ ਵਿਲ ਬੀ ਹੈਲਡ ਨੈਕਸਟ 500 ਮੀਟਰ ਦੂਰ। ਇਹ ਜਿਹੜਾ ਕਿੰਨੇ ਮੰਜ਼ਲਾ ਉਹਨਾਂ ਨੇ 5 ਸਟੋਰੀ ਦਰਸ਼ਨ ਰਿਜ਼ੋਰਟ ਉਹਦਾ ਨਾਂ ਰੱਖਿਆ, ਔਰ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਉਹਦੇ 'ਚ ਸਾਰੀਆਂ ਸਹੂਲਤਾਂ ਹੋਣਗੀਆਂ, ਔਰ ਇਹ ਅਸੀਂ 500 ਮੀਟਰ 50 ਕਮਰਿਆਂ ਦਾ ਹੋਏਗਾ। ਇਹ ਹੁਣ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਬਿਲਕੁਲ ਹੀ ਉਸ ਪਾਸੇ ਨੂੰ ਤੁਰਨ ਦੀ ਗੱਲ ਹੈ। ਹਾਲਾਂ ਆਲਰੇਡੀ ਜਿਹੜਾ ਕਰਤਾਰਪੁਰ ਸਾਹਿਬ ਨੂੰ ਲੈ ਕੇ ਪਿਛਲੇ ਦਿਨਾਂ ਜਿਸ ਖਬਰ ਦਾ ਅਸੀਂ ਜ਼ਿਕਰ ਨਹੀਂ ਸੀ ਕੀਤਾ, ਕਿਉਂਕਿ ਇੰਡੀਅਨ ਮੀਡੀਆ ਨੇ ਉਹਨੂੰ ਇੰਨੀ ਇੱਕ ਨੈਸਟੀ ਅੰਦਾਜ਼ ਦੇ ਵਿੱਚ ਦਿੱਤਾ ਸੀ ਕਿ ਜੀ ਉਹਨਾਂ ਦੇ ਔਕਾਫ ਬੋਰਡ ਔਰ ਉਹਨਾਂ ਦੇ ਡਿਸਟ੍ਰਿਕਟ ਅਧਿਕਾਰੀ ਉਹਨਾਂ ਨੇ
ਡਿਨਰ ਪਾਰਟੀ ਕੀਤੀ, ਉਹਦੇ 'ਚ ਨਾਚ ਵੀ ਹੋ ਰਿਹਾ, ਉਹਦੇ 'ਚ ਸ਼ਰਾਬ ਵੀ ਸਰਵ ਹੋ ਰਹੀ ਹੈ ਉਸੇ 'ਚ। ਹਾਲਾਂ ਉਹਨਾਂ ਨੇ ਬਾਅਦ 'ਚ ਕਿਹਾ ਜੀ ਨਹੀਂ ਉਹ ਇੰਨੀ ਦੂਰ ਸੀ ਜਾਂ ਫਲਾਣਾ ਸੀ, ਸ਼ਰਾਬ ਨਹੀਂ ਵੰਡੀ ਗਈ, ਨਾਚ ਵੀ ਨਹੀਂ ਹੋਇਆ ਜਾਂ ਦੂਜਾ, ਪਰ ਉਹਦੇ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਤਾਂ ਸੀ, ਕੁਛ ਤਾਂ ਸੀ। ਪਰ ਕਿਉਂਕਿ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਅਣਜਾਣਪੁਣੇ 'ਚ ਵੀ ਹੁੰਦੀਆਂ, ਕੁਛ ਚੀਜ਼ਾਂ ਇਹ ਨੇ ਕਿ ਭਾਈ ਲੋਕਲ ਜਿਹੜਾ ਉਹ ਲੋਕਲ ਕੋਈ ਆਪਣੀ ਮਨ ਮਰਜ਼ੀ ਕਰਦਾ। ਪਰ ਅਸੀਂ ਇਸ ਨੂੰ ਜਿੱਥੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਪਾਕਿਸਤਾਨ ਦੀ ਗਵਰਨਮੈਂਟ ਪੱਲਿਓਂ ਖਰਚ ਕੇ ਜਿਹੜਾ ਉਹਨਾਂ ਨੇ ਇਸ ਲੈਵਲ ਜਿੱਥੇ ਤਾਂ ਉਹਨਾਂ ਨੇ ਸਾਡੀ ਅਰਦਾਸ ਅਕਾਲ ਪੁਰਖ ਦੇ ਦਰਬਾਰ 'ਚ ਸੁਣੀ ਗਈ, ਇਸ ਨੂੰ ਓਪਨ ਕੀਤਾ ਗਿਆ। ਹਾਂ, ਜਦੋਂ ਅਸੀਂ ਇਹ ਖਬਰਾਂ ਸੁਣਦੇ ਹਾਂ ਕਿ ਭਾਈ ਜਿਹੜੀ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਸਬਜ਼ੀਆਂ ਔਰ ਅੰਨ ਹੋਏਗਾ ਉਹੀ ਹੋਏਗਾ ਜਿਹੜਾ ਬਾਬੇ ਦੇ ਖੇਤਾਂ 'ਚ ਪੈਦਾ ਹੋਇਆ, ਜਾਂ ਅਮਰੂਦ ਜਾਂ ਉਹ ਦੂਸਰੇ ਫਲ ਜਿਹਨੂੰ ਐਜ਼ ਏ ਪ੍ਰਸ਼ਾਦ ਲਿਜਾਇਆ ਜਾਏਗਾ, ਸੋ ਇਹਨੂੰ ਇਵੇਂ ਹੀ ਰਹਿਣ ਦਿਓ। ਇਸ ਨੂੰ ਉਹ ਸਾਰੇ ਕੋਈ ਨਹੀਂ 30 ਮੀਲ ਦੂਰ ਰਹਿ ਲੈਣਗੇ ਲੋਕ, ਉੱਥੋਂ ਪੈਦਲ ਆ ਜਾਣਗੇ, ਜਿਹਦਾ ਜੀ ਕਰੇਗਾ ਰਹਿਣ ਦਾ। ਤੁਸੀਂ 500 ਮੀਟਰ ਦੂਰ 5 ਮੰਜ਼ਲਾ ਬਣਾ ਕੇ ਇੱਕ ਤੁਸੀਂ ਸਾਰਾ ਇਸ ਕਿਸਮ ਦੇ ਉਹਨੂੰ ਟੂਰਿਸਟ ਰਿਜ਼ੋਰਟ, ਔਰ ਉਹ ਜਿਹੜਾ ਉੱਥੇ ਕੋਈ ਖਾਣ ਜਾਂ ਸੌਣ ਲਈ ਨਹੀਂ ਜਾਂਦਾ। ਜਿਵੇਂ ਮੱਕੇ ਜਾਂ ਮਦੀਨੇ ਜਿਹਨੇ ਜਾਣਾ ਉਹਨੇ ਜ਼ਿਆਰਤ ਲਈ ਜਾਣਾ, ਉਹ ਇੱਕ ਚਿੱਟੀ ਚਾਦਰ 'ਚ ਹੁੰਦੇ ਨੇ, ਉਸੇ ਕਿਸਮ ਦੀ ਜਿਹੜੀ ਆ ਉਹ ਆਮ ਸਾਰਿਆਂ ਦੇ ਨਾਲ ਹੀ ਉਸ ਕਿਸਮ ਦਾ। ਸੋ ਇੱਥੇ ਵੀ ਇਹ ਸਾਡਾ ਜ਼ਿਆਰਤ ਦਾ ਰੂਹਾਨੀਅਤ ਦਾ ਸੋਮ ਹੈ, ਇਸ ਨੂੰ ਕੋਈ ਆਰਾਮਗਾਹ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਪਾਲ ਸਿੰਘ ਗਰੇਵਾਲ YouTube ਦੇ ਉੱਪਰ ਸਾਡੇ ਕੋਲ ਜਿਹੜੇ ਮੈਸੇਜ ਨੇ ਉਹ ਮੈਂ ਪੜ੍ਹਨ ਜਾ ਰਹੀ ਹਾਂ। ਸੋ ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ, ਸ਼ੈਲੀ ਕੌਰ ਵੀ ਫਤਿਹ ਬੁਲਾਉਂਦੇ ਨੇ, ਮਨਪ੍ਰੀਤ ਸਿੰਘ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ, ਔਰ TV 84 ਨੂੰ ਵੀ ਦੀ ਟੀਮ ਨੂੰ ਵੀ ਫਤਿਹ ਬੁਲਾਉਂਦੇ ਨੇ, ਹਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਹਰਮਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਉਹਦੇ ਰਾਜ ਕਹਿੰਦੇ ਨੇ ਖਬਰ ਬਹੁਤ ਬਰੀਕ ਤੇ ਲੰਬੀ ਹੁੰਦੀ ਹੈ। ਔਰ ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੈਂ ਗੁਰਦੁਆਰਾ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਮੋਦੀ ਤੀਜੀ ਵਾਰ ਜਾਂ ਚੌਥੀ ਵਾਰ PM ਬਣੇਗਾ ਤਾਂ ਫਾਇਦਾ ਹੀ ਫਾਇਦਾ ਹੈ। ਸੋ ਲਖਵੀਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਇਹਨਾਂ ਦੀ ਗੱਲ 'ਚ ਅੰਗੂਠਾ ਦੇ ਕੇ ਰੱਖੋ। ਔਰ ਕਾਲੀ ਸਿੰਘ ਕਹਿੰਦੇ ਨੇ UN ਇੰਡੀਜਨਸ ਪੀਪਲਸ ਰਾਈਟਸ declaration every Sikh should read, it is legally binding in world court। ਬਿਲਕੁਲ ਠੀਕ ਹੈ ਉਹਨਾਂ ਨੇ। ਸੋ ਜੀਤ ਸੂਰਤੀਆ ਜੀ ਫਤਿਹ ਬੁਲਾਉਂਦੇ ਨੇ, ਐਂਡ ਮਨਜੋਰ ਕੋਇਨੂਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਗੁਰਪ੍ਰੀਤ ਬਰਾੜ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਕਹਿੰਦੇ ਨੇ ਟੀਮ ਚੈਨਲ TV 84 ਦਾ ਬਹੁਤ ਬਹੁਤ ਧੰਨਵਾਦ, ਪੁਰਾਣੇ ਅਤੇ ਨਵੇਂ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਦੇ ਹੋ ਅਤੇ ਸੱਚ ਲੈ ਕੇ ਆਉਂਦੇ ਹੋ। ਸੋ ਕੁਲਦੀਪ ਵੀ ਸਾਨੂੰ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸਿੰਘ ਸਿੱਧੂ ਸਾਹਿਬ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਮੁਹੰਮਦ ਸਾਬਿਲ ਜੀ ਕਹਿੰਦੇ 2026 will be the year of Khalistan independence, they will fall miserably just like Nehru। ਸੋ ਇੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਜਸਪੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ। ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਨੇ ਔਰ ਫਤਿਹ ਬੁਲਾਉਂਦੇ ਨੇ। ਐਂਡ ਕਹਿੰਦੇ ਡਾਕਟਰ ਸਾਹਿਬ ਐਂਡ ਡੀਅਰ ਨੀਰਮ ਕੌਰ ਜੀ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਕੀਪ ਇਟ ਅਪ, ਗॉड ਬਲੈਸ ਯੂ ਐਂਡ ਯੂ ਆਰ TV 84 ਪ੍ਰੋਗਰਾਮ ਸੱਚੋ ਸੱਚ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਕਹਿੰਦੇ ਪਿਆਰੇ ਵੀਰ, ਅੱਛਾ ਉਹਨਾਂ ਨੇ ਆਪਸ ਵਿੱਚ ਲੱਗੇ ਹੋਏ ਨੇ। ਸੋ ਇਸੇ ਤਰ੍ਹਾਂ ਲਖਵਿੰਦਰ ਸਿੰਘ ਔਲਖ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਐਂਡ ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ, ਖੁਸ਼ਹਾਲ ਪੰਜਾਬ ਕਹਿੰਦੇ ਨੇ। ਖਿਆਲ ਹੈ ਮੈਂ ਘੜੀ ਵੱਲ ਵੀ ਦੇਖ ਰਿਹਾ। ਹਾਂਜੀ, ਤੇ ਅਸੀਂ ਆਪਣੇ ਵਿਊਅਰਸ ਨੂੰ ਇਹ ਬੇਨਤੀ ਵੀ ਕਰਾਂਗੇ ਕਿ ਤੁਸੀਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਜਾਂ ਫਤਿਹ ਬੁਲਾਉਂਦੇ ਹੋ, ਚੰਗਾ ਲੱਗਦਾ ਤੁਸੀਂ ਆਏ ਹੋ, ਬਿਹਤਰ ਹੋਏ ਕਿ ਜਿਹੜਾ ਪ੍ਰੋਗਰਾਮ ਚੱਲਿਆ ਹੁੰਦਾ ਸੈਗਮੈਂਟ ਉਸ 'ਤੇ ਕੋਈ ਕਾਮੈਂਟ ਕਰੋ, ਜਾਂ ਤੁਹਾਡੇ ਕੋਲ ਕੋਈ ਹੋਰ ਐਡੀਸ਼ਨਲ ਜਾਣਕਾਰੀ ਹੈ ਉਹ ਸਾਂਝੀ ਕਰੋ, ਤਾਂ ਕਿ ਇਹ ਜਿਹੜਾ ਸਾਡਾ ਇੱਕ ਮਿੰਟ ਹੈ ਉਹ ਬੜਾ ਕੀਮਤੀ ਹੈ, ਔਰ ਅਸੀਂ ਤੁਹਾਡੇ ਜਜ਼ਬਾਤਾਂ ਦੇ ਕਦਰਦਾਨ ਹੈ, ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਲਾਈਵ ਚੈਟ 'ਚ ਆਉਂਦੇ ਹੋ, ਪਰ ਕੱਲਾ ਜੇ ਫਤਿਹ ਤੱਕ ਹੀ ਹੁੰਦਾ ਫਿਰ ਇਹ ਸਾਡੇ ਕੁਝ ਵਿਊਅਰ ਇਹ ਵੀ ਕਹਿੰਦੇ ਨੇ ਕਿ ਜੀ ਤੁਸੀਂ ਆਪਣਾ ਵਕਤ ਵੀ ਦੇਖੋ। ਔਰ ਇਵੇਂ ਹੀ ਫੇਸਬੁੱਕ ਦੇ ਉੱਤੇ ਜਿਹੜਾ ਕਮਲ ਸਿੰਘ ਲਿਖਦੇ ਨੇ ਕਿ ਇੱਕ ਹੋਰ ਖਬਰ ਵੀ ਲੈਣੀ ਸੀ, ਇਹਨੂੰ ਤਾਂ ਅੰਤਰਰਾਸ਼ਟਰੀ ਬਣਾਉਣਾ ਚਾਹੀਦਾ ਹੈ ਕਿ ਯੂਪੀ ਦੇ ਇੱਕ ਜੱਜ ਨੇ ਸੁਪਰੀਮ ਕੋਰਟ ਤੋਂ ਸਵੈ ਮੌਤ ਦੀ ਇਜਾਜ਼ਤ ਮੰਗੀ ਹੈ, ਕਿਉਂਕਿ ਉਸ ਨਾਲ ਹੋਏ ਸਰੀਰਕ ਸ਼ੋਸ਼ਣ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਇਸ ਕੰਮ ਵਿੱਚ ਤਾਂ ਭਾਰਤ ਵਿਸ਼ਵ ਗੁਰੂ ਹੀ ਹੈ, ਇਹ ਮੰਨਣਾ ਪਊ।
ਕਮਲ ਸਿੰਘ ਜੀ ਜਿਸ ਖਬਰ ਦਾ ਜ਼ਿਕਰ ਕਰ ਰਹੇ ਨੇ 3-4 ਦਿਨ ਪਹਿਲਾਂ ਯੂਪੀ ਦੀ ਇੱਕ ਯੰਗ ਜੱਜ ਜਿਹੜੀ ਸਭ ਤੋਂ ਟੌਪਰ ਸੀ ਔਰ ਉਹਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚੰਦਰਚੂੜ ਨੂੰ ਚਿੱਠੀ ਲਿਖੀ ਅੱਛਾ ਕਿ ਮੈਂ ਪਹਿਲੇ ਦਿਨ ਤੋਂ ਮੇਰੇ ਨਾਲ ਸਰੀਰਕ ਸ਼ੋਸ਼ਣ ਹਾਇਰ ਜੱਜ ਵੀ ਔਰ ਬਾਰ ਐਸੋਸੀਏਸ਼ਨ ਵੀ ਔਰ ਦੂਜੇ ਔਰ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਤੁਸੀਂ ਮਰਨ ਦੀ ਇਜਾਜ਼ਤ ਦਿਓ ਕਿ ਮੈਂ ਜਿਹੜੀ ਹੈ ਹੁਣ ਜਿਹੜਾ ਮੈਨੂੰ ਕਿਤੇ ਇਨਸਾਫ ਨਾਂ ਦੀ ਚੀਜ਼ ਨਹੀਂ ਹੈ ਔਰ ਉਹਨਾਂ ਨੇ ਕਿਹਾ ਵੀ ਇਸ ਖਬਰ ਨੂੰ ਇੰਟਰਨੈਸ਼ਨਲ ਬਣਾਉਣਾ ਮੈਂ ਡਿਸਕਸ਼ਨ ਲਈ ਕੱਢੀ ਤਾਂ ਸੀ ਲੇਕਿਨ ਕਈ ਵਾਰ ਸਾਡੇ ਆਪਣੇ ਟੌਪਿਕ ਕਈ ਨੇ ਇੰਪੋਰਟੈਂਟ ਸੀ ਕਿ ਵੀ ਉਹ ਪਾਸਟ ਖਬਰ ਬਣ ਗਈ ਪਰ ਹੁਣ ਤੁਸੀਂ ਜ਼ਿਕਰ ਕੀਤਾ ਸੀ ਜ਼ਿਕਰ ਕਰ ਰਹੇ ਅੱਛਾ ਬਰਾੜ ਸੁਖਜੀਵਨ ਸਿੰਘ ਕਹਿੰਦੇ ਨੇ ਇਤਿਹਾਸ ਵਿੱਚ ਜਿਵੇਂ ਸਿੱਖ ਵਿਰੋਧੀ ਤਾਕਤਾਂ ਨੇ ਮਸੰਦਾਂ ਤੇ ਮਹੰਤਾਂ ਨੂੰ ਵਿਗਾੜਿਆ ਉਸੇ ਤਰ੍ਹਾਂ ਅੱਜ ਵੀ ਸਾਡੇ ਸਾਰੇ ਅਹਿਮ ਧਾਰਮਿਕ ਸਥਾਨਾਂ ਤੇ ਕਾਬਜ਼ ਤੇ ਸੇਵਾ ਸੰਭਾਲ ਵਾਲਿਆਂ ਨੂੰ ਵਿਗਾੜ ਦਿੱਤਾ ਗਿਆ ਹੈ ਲੜਾਈ ਸਿੱਖ ਕੌਮ ਲਈ ਪਹਿਲਾਂ ਵਾਲੀਆਂ ਸਥਿਤੀਆਂ ਤੋਂ ਵੱਧ ਉਲਝਣ ਭਰੀ ਤੇ ਵੱਖਰੇ ਰੂਪ ਵਿੱਚ ਹੈ ਕੌਮ ਜਾਗੇ ਸਮਾਂ ਜਾਂ ਉਡੀਕ ਬਹੁਤ ਨੁਕਸਾਨਦੇਹ ਹੋਏਗੀ ਬਿਲਕੁਲ ਠੀਕ ਫਰਮਾਇਆ ਇਸ ਦੇ ਉੱਤੇ ਅੱਜ ਵੀ ਅਸੀਂ ਗੱਲ ਕੀਤੀ ਹੈ ਅੱਛਾ ਹਰਮਿੰਦਰ ਸਿੰਘ ਉਹਨਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਮੁਹੰਮਦ ਅਨਵਰ ਬੌਬ ਸਿੰਘ ਜੀ ਉਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਨੂੰ ਫਤਿਹ ਜਸਬੀਰ ਸਿੰਘ ਦੀਪ ਸਿੰਘ ਕਹਿੰਦੇ ਨੇ ਇੱਕ ਪੰਗੂ ਮੱਠ ਨਾਮ ਦਾ ਮੂਰਖ ਨਿਹੰਗ ਬਾਣੇ ਵਿੱਚ ਵੀ ਗਿਆ ਉਸ ਠੱਗ ਨੂੰ ਮੱਥਾ ਟੇਕਣ ਇਸ ਵੇਲੇ ਤਾਂ ਬਹੁਤ ਸਾਰੇ ਮੈਂ ਦੇਖ ਰਿਹਾ ਕਿ ਵੀ ਇੰਨੀਆਂ ਰੀਲਸ ਉਹਨਾਂ ਦੀਆਂ ਉਹ ਜਿਹੜੀਆਂ ਨੇ ਉਹਨਾਂ ਨੇ ਚਾੜੀਆਂ ਹੋਈਆਂ ਨੇ ਕਿ ਲੱਗਦਾ ਕਿ ਵੀ ਜਿਵੇਂ ਉਹ ਸਿੱਖਾਂ ਦਾ ਹੀ ਬਣਾ ਦਿੱਤਾ ਉਹਨੂੰ ਗੁਰੂ ਕਿਰਪਾਲ ਸਿੰਘ ਚੀਮਾ ਆਜ਼ਾਦੀ ਦੀ ਪਰਿਭਾਸ਼ਾ ਕਹਿੰਦੇ ਨੇ ਜਦੋਂ ਤੁਸੀਂ ਸੱਚ ਇਨਸਾਫ ਤੇ ਨਿਆਂ ਲਈ ਅਨਿਆਏ ਵਿਰੁੱਧ ਲੜਦੇ ਹੋ ਤਾਂ ਮਤਲਬ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਜਦੋਂ ਤੁਸੀਂ ਆਪਣੇ ਇਲਾਹੀ ਧਰਮੀ ਤੇ ਕੌਮੀ ਹੋਂਦ ਹਸਤੀ ਲਈ ਲੜਦੇ ਹੋ ਤਾਂ ਮਤਲਬ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਜਦੋਂ ਤੁਸੀਂ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਬਰਾਬਰ ਭਾਈਵਾਲੀ ਲਈ ਲੜਦੇ ਹੋ ਮਤਲਬ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਜਦੋਂ ਤੁਸੀਂ ਸਾਰੇ ਇਨਸਾਨੀਅਤ ਤੇ ਮਨੁੱਖੀ ਹੋਂਦ ਦੀ ਬਰਾਬਰਤਾ ਲਈ ਲੜਦੇ ਹੋ ਤਾਂ ਮਤਲਬ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਜਦੋਂ ਤੁਸੀਂ ਆਪਣੇ ਗੁਰੂ ਬਖਸ਼ੇ ਸੱਭਿਅਕ ਸਿਧਾਂਤ ਕੌਮੀ ਫਲਸਫੇ ਤੇ ਕੁਰਬਾਨੀਆਂ ਵਾਲੀ ਇਤਿਹਾਸਿਕ ਧਰਤੀ ਲਈ ਲੜਦੇ ਹੋ ਮਤਲਬ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਜਦੋਂ ਤੁਸੀਂ ਆਪਣੀ ਕੌਮੀ ਆਨ ਸ਼ਾਨ ਇਮਾਨ ਤੇ ਨਿਸ਼ਾਨ ਲਈ ਲੜਦੇ ਹੋ ਤਾਂ ਤੁਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਇਹ ਮਨੁੱਖਤਾ ਤੇ ਸਰਬੱਤ ਦੇ ਭਲੇ ਦੇ ਆਜ਼ਾਦੀ ਵਾਸਤੇ ਲੜਨ ਦੀ ਸ਼ਕਤੀ ਸੱਚੇ ਤੇ ਇਲਾਹੀ ਨਿਰਮਲ ਪੰਥ ਸਰੋਤ ਤੋਂ ਹੀ ਆਉਂਦੀ ਹੈ ਜਿਸ ਨੂੰ ਮੈਂ ਅੰਮ੍ਰਿਤ ਦਾ ਸਾਂਝਾ ਅਕਾਲ ਸਰੋਤ ਰੂਪ ਖਾਲਸਾ ਕਹਿੰਦਾ ਹਾਂ ਆਜ਼ਾਦੀ ਤਾਂ ਇਸ ਧਰਤੀ ਤੇ ਮੌਜੂਦ ਹਰ ਇੱਕ ਹਸਤੀ ਦਾ ਬੁਨਿਆਦੀ ਤੇ ਜਨਮ ਸਿੱਧ ਪਰਮਾਤਮਾ ਦਾ ਦਿੱਤਾ ਹੋਇਆ ਹੈ ਸਾਂਝਾ ਅਧਿਕਾਰ ਹੈ ਸੋਚੋ ਵਿਚਾਰੋ ਤੇ ਜਾਗੋ ਸਰ ਕਿਰਪਾਲ ਸਿੰਘ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅਲਫਾਜ਼ ਬਹੁਤ ਕੀਮਤੀ ਹੁੰਦੇ ਨੇ ਅੱਛਾ ਸੋਹਣ ਸਿੰਘ ਮਾਇਲ ਮੁਹੰਮਦ ਅਨਵਰ ਉਹਨਾਂ ਨੇ ਫਤਿਹ ਬੁਲਾਈ ਹੈ ਰਵਨੀਤ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਗੁਰਫਤਿਹ ਫਿਰ ਉਹਨਾਂ ਨੇ ਕਿਹਾ ਜੀ ਯੂਨਾਈਟਿਡ ਸਿੱਖ ਕੋਲੀਸ਼ਨ ਤੇ ਸਿੱਖ ਕਾਕਸ are not reaching out to Sangat regarding transnational repression by India. These organizations are NGOs and receive grants from government, but they are not doing community outreach. Please urge them to reach out to community through your platform as they don't reply to our emails. ਰਵਨੀਤ ਸਿੰਘ ਜੀ ਤੁਹਾਡੀ ਜਾਣਕਾਰੀ ਠੀਕ ਨਹੀਂ ਹੈ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਯੂਨਾਈਟਿਡ ਸਿੱਖਸ ਔਰ ਸਿੱਖ ਕੋਲੀਸ਼ਨ NGOs ਨੇ ਸਿੱਖ ਕਾਕਸ ਨਹੀਂ ਹੈ ਇਹ ਤਾਂ ਪੋਲੀਟੀਕਲ ਐਕਸ਼ਨ ਕਮੇਟੀ ਹੈ ਅੱਛਾ ਔਰ ਸਿੱਖ ਕਾਕਸ ਨੇ ਸੈਨੇਟ ਦੀ ਹੀਅਰਿੰਗ ਤੋਂ ਲੈ ਕੇ ਹੁਣ ਤੱਕ ਵੀ ਅੱਜ ਵੀ ਜਿਹੜੀ ਅਸੀਂ ਗਾਰਡੀਅਨ ਦੀ ਸਟੋਰੀ ਡਿਸਕਸ ਕੀਤੀ ਜਾਂ 5 ਕਾਂਗਰਸਮੈਨਾਂ ਨੂੰ ਕਾਊਂਟਰ ਕੀਤਾ ਸੋ ਸਿੱਖ ਕਾਕਸ ਕਮੇਟੀ ਪੂਰੀ ਤਰ੍ਹਾਂ ਇਸ ਦੇ ਵਿੱਚ ਇਨਵੋਲਵ ਹੈ ਯੂਨਾਈਟਿਡ ਸਿੱਖ ਕੋਲੀਸ਼ਨ ਇਹ NGOs ਨੇ ਇਸ ਲਈ ਪੋਲੀਟੀਕਲ ਪ੍ਰੋਸੈਸਿੰਗ 'ਚ ਬਿਆਨਬਾਜ਼ੀਆਂ ਨਹੀਂ ਕਰ ਸਕਦੇ ਲੇਕਿਨ ਜਿਹੜੀ ਜਸਟਿਸ ਡਿਪਾਰਟਮੈਂਟ ਦੇ ਨਾਲ ਮੀਟਿੰਗਸ ਔਰ ਸਿਕਿਉਰਿਟੀ ਦੇ ਮਾਮਲੇ ਨੂੰ ਲੈ ਕੇ ਜਾਂ ਇਨਰ ਟ੍ਰੇਨਿੰਗ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਅੰਦਰੂਨੀ ਕੰਮ ਦੇ ਵਿੱਚ ਦੋਨੋਂ ਜਥੇਬੰਦੀਆਂ ਜਿਹੜੀਆਂ ਆਪਣਾ ਰੋਲ ਅਦਾ ਕਰ ਰਹੀਆਂ ਪਰ ਕਿਉਂਕਿ ਪਬਲਿਕਲੀ ਵੀ ਇਹਨਾਂ ਦੀ ਸਟੇਟਮੈਂਟ ਸਿੱਖ ਕੋਲੀਸ਼ਨ ਦੀ ਮੈਂ ਕੱਲ ਦੇਖੀ ਹੈ ਇਸ ਤੋਂ ਪਹਿਲਾਂ ਵੀ ਸੀ ਸੋ ਮੇਰਾ ਖਿਆਲ ਹੈ ਕਿ ਵੀ ਬਹੁਤ ਵਾਰ ਜਿਹੜੀਆਂ ਖਬਰਾਂ ਨੇ ਉਹ ਅਸੀਂ ਇਹਦੇ ਤੋਂ ਹੀ ਅੰਦਾਜ਼ਾ ਲਾਉਂਦੇ ਹਾਂ ਵੀ ਕੀ ਚੱਲ ਰਿਹਾ ਲੇਕਿਨ ਇਹ ਆਪਣੇ ਕਿਉਂਕਿ ਇਹਨਾਂ ਦੇ NGO ਹੋਣ ਦੇ ਨਾਤੇ ਔਰ ਇਹਨਾਂ ਨੂੰ ਕੋਈ ਗਵਰਨਮੈਂਟ ਗ੍ਰਾਂਟਸ ਨਹੀਂ ਮਿਲਦੀਆਂ ਹੈ ਉਹ ਤੁਹਾਨੂੰ ਪ੍ਰੋਜੈਕਟ ਬੇਸ ਜੇ ਤੁਸੀਂ ਕੋਈ ਪ੍ਰੋਜੈਕਟ ਕਰ ਰਹੇ ਹੋ ਉਹ ਪ੍ਰਾਈਵੇਟ ਫਾਊਂਡੇਸ਼ਨਸ ਵੀ ਦਿੰਦੀਆਂ ਅਮਰੀਕਨ ਫੈਡਰਲ ਸ਼ਾਇਦ ਸਿੱਖ ਕੋਲੀਸ਼ਨ ਪ੍ਰੋਜੈਕਟ ਬੇਸਡ ਗ੍ਰਾਂਟ ਹੁੰਦੀ ਹੈ ਸਿੱਖ ਕਾਕਸ ਦੀ ਕੋਈ ਗ੍ਰਾਂਟ ਨਹੀਂ ਹੈ ਦੂਜੀ ਹਿਊਮਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਸਿੱਖ ਸੋ ਤੁਹਾਡਾ ਇਹ ਬਣਦਾ ਗਿਲਾ ਕਰਨਾ ਵੀ
ਲੇਕਿਨ ਹਰ ਇੱਕ ਦਾ ਇੱਕ ਆਪਣੀ ਜੁਰਿਸਡਿਕਸ਼ਨ ਹੈ। ਬਿਲਕੁਲ ਬੌਬ ਸਿੰਘ ਕਹਿੰਦੇ ਨੇ ਮੰਨਿਆ ਨਕਲੀ ਨਿਹੰਗ ਬਹੁਤ ਆ ਗਏ, ਪਰ ਅਸਲੀ ਨਿਹੰਗ ਕਿੱਥੇ ਹੈ? ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਨਕਲੀ ਨਿਹੰਗਾਂ ਨੂੰ ਕਾਬੂ ਕਰਨ? ਕਈ ਨਿਹੰਗ ਬਣ ਕੇ ਵੀ ਜੱਸੂ ਦੇ ਚੇਲੇ ਬਣ ਗਏ, ਕਿਉਂਕਿ ਇੱਕ ਹੋਰ ਪਿਕਚਰ ਜਿਹੜੀ ਅੱਜ ਘੁੰਮ ਰਹੀ ਹੈ ਕਿ ਉਹ ਨਿਹੰਗ ਬਾਣੇ ਦੇ ਵਿੱਚ ਉਹ ਜੀਸਸ ਕ੍ਰਾਈਸਟ ਦੀ ਕ੍ਰਿਸਮਸ ਵਾਲੇ ਨੂੰ ਹੀ ਵੀ ਲੀਡ ਕਰ ਰਹੇ ਨੇ, ਔਰ ਉਹਦੇ 'ਚ ਵੀ ਨਾਅਰੇ ਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਕੀ ਚੱਲ ਰਿਹਾ, ਤੇ ਕਈ ਰਾਮ ਮੰਦਰ ਲਾਂਗਰੀ ਬਣਨ ਜਾ ਰਹੇ ਨੇ, ਜਿਹੜਾ ਉਹ ਕਹਿੰਦਾ ਮੈਂ ਲੰਗਰ ਲਾਣਾ। ਹਾਂਜੀ ਅਖੇ ਰਾਮ ਲੱਲਾ ਬਿਰਾਜਮਾਨ ਹੋਣਗੇ ਤੇ ਸਿੰਘ ਚੋਪੜਨਗੇ ਇਹਨਾਂ ਰਾਮ ਲੱਲੇ ਦਾ ਉੱਤੇ ਜਾ ਕੇ। ਆਪਣੇ ਆਪ ਨੂੰ ਅਕਾਲ ਦੇ ਪੁਜਾਰੀ ਦੱਸਣ ਵਾਲੇ ਦੋਹਾਂ ਤੇ ਬੁੱਤ ਪੂਜਣ ਲੱਗੇ ਹੋਏ ਐ। ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਇਹ ਲੋਕ ਲੱਗ ਰਹੇ ਨੇ। ਗੁਰੂ ਮਹਾਰਾਜ ਇਹਨਾਂ ਨੂੰ ਸੁਮਤ ਬਖਸ਼ਣ। ਬਾਬਾ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਕਰੇਗਾ ਰਾਜ ਖਾਲਸਾ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਸਿੰਘਾਂ ਦੀ ਸ਼ਹੀਦੀ ਦਾ ਕਾਰਨ ਕੁਰਾਨ ਹੈ ਜਾਂ ਕਾਜ਼ੀ ਦਾ ਇਸਲਾਮ? ਕਾਜ਼ੀ ਫਤਵਾ ਕੁਰਾਨ ਵਿੱਚੋਂ ਦਿੰਦੇ ਸੀ ਜਾਂ ਸ਼ਰਅ ਤੋਂ? ਇਹ ਸ਼ਰੀਅਤ, ਕਿਉਂਕਿ ਇਸਲਾਮਿਕ ਲਾਅ ਸ਼ਰੀਅਤ ਹੈ, ਜਿਵੇਂ ਅੱਜ ਵੀ ਉਹਨਾਂ ਦਾ ਇੱਕ ਸਪੈਸੀਫਿਕ ਹਿੱਸਾ ਹੈ ਸ਼ਰੀਅਤ, ਜਿਹਦੇ ਥੱਲੇ ਕਾਜ਼ੀ ਆਪਣੇ ਫਤਵੇ ਦਿੰਦੇ ਸੀ ਜਾਂ ਅੱਜ ਵੀ ਦਿੰਦੇ ਨੇ, ਪਰ ਉਹਨਾਂ ਦੀਆਂ ਆਪੋ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ। ਜਗਤਾਰ ਸਿੰਘ ਜੌਲ ਉਹਨਾਂ ਨੇ ਕਹਿੰਦੇ ਨੇ ਕਿ ਮੈਂ ਕੱਲ ਹੀ ਕਿਹਾ ਸੀ ਇਹ ਬਹੁਤ ਵੱਡਾ ਬੁੱਢੇ ਦਲ ਦਾ ਪ੍ਰਚਾਰਕ ਹੈ। ਇਹਨਾਂ ਨੇ ਇਨਫੈਕਟ ਪੁਆਇੰਟ ਆਊਟ ਕੀਤਾ, ਮੈਂ ਹਮੇਸ਼ਾ ਨਾਂ ਲੈਣ ਤੋਂ ਗੁਰੇਜ਼ ਕਰਦਾ, ਪਰ ਕੋਈ ਵੀ ਜਿਹੜਾ ਮਨਮਤ ਦਾ ਕੰਮ ਕਰਦਾ, ਨੋ ਮੈਟਰ ਕਿੰਨਾ ਵੱਡਾ ਹੈ, ਕਿੰਨਾ ਸਤਿਕਾਰਤ ਹੈ, ਉਹ ਸੰਗਤ ਨੂੰ ਜਵਾਬ ਦੇ। ਬੌਬ ਸਿੰਘ ਫਿਰ ਕਹਿੰਦੇ ਨੇ ਹੁਣ ਇਹਨਾਂ ਮੂਤ ਪੀਣਿਆਂ ਨੂੰ ਸ਼ਾਕਾਹਾਰੀ ਹਮਾਰਾ ਧਰਮ ਯਾਦ ਆ ਰਿਹਾ। ਵਾਹ ਓਏ ਸਿਆਣਿਓ, ਤੁਸੀਂ ਸਾਡੇ ਸਿੰਘਾਂ ਨੂੰ ਰੋਟੀ 'ਚ ਤਮਾਕੂ ਪਾ ਦੇਈ ਜਾਓ, ਤੁਸੀਂ ਸਾਡੇ ਸਿੱਖ ਕਤਲ ਕਰੀ ਜਾਓ, ਤੁਸੀਂ ਸਾਡੀਆਂ ਸੁਪਾਰੀਆਂ ਦੇਈ ਜਾਓ, ਉਦੋਂ ਕੋਈ ਧਰਮ ਨਹੀਂ ਯਾਦ ਆਉਂਦਾ ਤੁਹਾਨੂੰ। ਤੇ ਜਦੋਂ ਹੁਣ ਤੁਹਾਡੀ ਵਾਰੀ ਆਈ ਛਿੱਤਰ ਖਾਣ ਦੀ ਤਾਂ ਇੱਕੋ ਗੱਲ ਤੇ ਲੇਰਾਂ ਨਿਕਲ ਗਈਆਂ ਤੁਹਾਡੀਆਂ। ਬਿਲਕੁਲ ਠੀਕ ਫਰਮਾਇਆ। ਰਾਜਵਿੰਦਰ ਸਿੰਘ, ਦੀਪ ਸਿੰਘ ਹੋਰਾਂ ਨੇ ਲਿਖਿਆ ਕਿ ਨਕਲੀ ਨਿਹੰਗ ਹਰਜੀਤ ਰਸੂਲਪੁਰ ਵਾਲਾ ਵੀ ਗੱਡੀ ਚਲਾਉਂਦਾ, ਨਾਲ ਬਾਹਮਣਾਂ ਦੀਆਂ ਭੇਟਾਂ ਸੁਣਦਾ, ਰੀਲਾਂ ਬਣਾਉਂਦਾ ਹੈ ਜੀ। ਹਾਂ ਮੈਂ ਤਾਂ ਕਿਤੇ ਦੇਖਿਆ ਇਹਦੇ ਤੇ ਕੋਈ ਈਵਨ ਰੇਪ ਦਾ ਕੇਸ ਵੀ ਹੈ, ਔਰ ਰੁਦਰਾਕਸ਼ ਦੀ ਮਾਲਾ। ਉਹ ਕਹਿੰਦੇ ਜੀ ਅਸੀਂ ਤਾਂ ਮੰਨਦੇ ਹਾਂ ਸ਼ਿਵ ਜੀ ਨੂੰ ਵੀ ਔਰ ਦੂਸਰਾ ਵੀ, ਔਰ ਇਹ ਸਾਰੇ ਉਹਨਾਂ ਨੇ ਦੂਜਿਆਂ ਨੂੰ ਕਿਡਨੀਆਂ ਖਰਾਬ ਵਾਲਾ ਠੱਗ ਗਿਆ। ਉਹ ਆਪ ਹੀ ਕਹੀ ਜਾਂਦਾ ਹੈ ਕਿ ਮੈਂ ਇਵੇਂ ਆ। ਇਹ ਹੁਣ ਉਹਨਾਂ ਨੂੰ ਕੀ ਕਹਿਣਾ, ਗਲਤ ਆਪਣਿਆਂ ਤੇ ਹੁੰਦਾ ਕਿ ਭਾਈ ਤੁਸੀਂ ਪੂਰਾ ਸੂਰਾ ਗੁਰੂ ਛੱਡ ਕੇ ਕਿਹਨਾਂ ਦੇ ਜਾ ਕੇ ਟੱਕਰਾਂ ਮਾਰਦੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।